ਇਹ ਮੇਰੇ ਫਾਦਰ ਸਾਹਿਬ ਨੇ ਜੀ। ਇਹ 1991 ਦੇ ਵਿੱਚ ਪਾਤੜਾਂ ਪੁਲਿਸ ਵੱਲੋਂ ਇਹਨਾਂ ਨੂੰ ਪਾਠ ਕਰਦਿਆਂ ਨੂੰ ਮਹਾਰਾਜ ਦੇ ਸਰੂਪ ਤੋਂ ਹੀ ਚੱਕ ਲਿਆ ਗਿਆ ਸੀਗਾ। ਗ੍ਰੰਥੀ ਸਿੰਘ ਸੀ ਜੀ, ਗ੍ਰੰਥੀ ਸਿੰਘ ਸੀਗੇ ਔਰ ਉਹਨਾਂ ਨੇ ਚੱਕਿਆ ਉੱਥੋਂ 1991 ਵਿੱਚ। ਤਾਂ ਅਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਵੀ ਉਹਨਾਂ ਨਾਲ ਕੀ ਕੀਤਾ ਹੈ, ਉਹਨਾਂ ਨੂੰ ਕਿਸ ਦਰਿਆ ਵਿੱਚ ਰੋੜਿਆ, ਕਿਸ ਭਾਖੜਾ 'ਚ ਰੋੜਿਆ, ਕਿਵੇਂ ਉਹਨਾਂ ਨੂੰ ਲਵਾਰਸ ਬਣਾ ਕੇ ਉਹਨਾਂ ਦਾ ਸੰਸਕਾਰ ਕਰਤਾ ਜਾਂ ਕਿਵੇਂ ਉਹਨਾਂ ਨਾਲ ਕੀਤਾ, ਇਸ ਬਾਰੇ ਸਾਨੂੰ ਅਜੇ ਤੱਕ ਕੁਝ ਨਹੀਂ ਪਤਾ। ਜਦੋਂ ਤੁਹਾਡੇ ਫਾਦਰ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਗ੍ਰੰਥੀ ਸਿੰਘ ਵਜੋਂ ਚੱਕਿਆ ਜਾਂਦਾ ਤਾਂ ਉਸ ਵੇਲੇ ਉਮਰ ਕਿੰਨੀ ਸੀ ਤੁਹਾਡੀ? ਮੇਰੀ ਉਮਰ 3 ਸਾਲ ਸੀ ਸਰ। ਮੈਂ ਬਹੁਤ ਛੋਟੀ ਸੀ ਸਰ। ਇਹ ਸਾਰਾ ਕੁਝ ਮੇਰੇ ਮੰਮਾ ਨੇ ਮੈਨੂੰ ਦੱਸਿਆ ਕਿ ਉਹਨਾਂ ਨਾਲ ਕੀ ਵਾਪਰਿਆ, ਕਿਵੇਂ ਹੋਇਆ। ਤਾਂ ਜਦੋਂ ਤੱਕ ਸਰ ਮੈਨੂੰ ਹੋਸ਼ ਆਈ ਹੈ ਉਦੋਂ ਤੱਕ ਤਾਂ ਬਹੁਤ ਸਮਾਂ ਹੋ ਗਿਆ ਸੀ। ਤੁਸੀਂ ਤੇ ਫਿਰ ਆਪਣੇ ਫਾਦਰ ਸਾਹਿਬ ਦਾ ਮੋਹ ਵੀ ਨਹੀਂ ਲੈ ਸਕੇ? ਹਾਂਜੀ, ਨਹੀਂ ਸਰ, ਬਿਲਕੁਲ ਨਹੀਂ ਜੀ। ਇਸ ਚੀਜ਼ ਦਾ ਸਰ ਬਹੁਤ ਦੁੱਖ ਹੈ ਜੀ ਮਨ ਵਿੱਚ ਹੁਣ ਵੀ। ਤਾਂ ਮਤਲਬ ਉਹ ਚੀਜ਼ ਹਜੇ ਵੀ ਜਦੋਂ ਹੁਣ ਮੈਂ ਆਪਣੇ ਮੰਮਾ ਨੂੰ ਦੇਖਦੀ ਹਾਂ ਤਾਂ ਬਹੁਤ ਦੁੱਖ ਲੱਗਦਾ ਸਰ ਇਸ ਚੀਜ਼ ਦਾ। ਕੀ ਤੁਸੀਂ ਆਪਣੇ ਫਾਦਰ ਸਾਹਿਬ ਦੀਆਂ ਅੰਤਮ ਕਿਰਿਆਵਾਂ ਕੀਤੀਆਂ ਅਜੇ ਤੱਕ? ਨਹੀਂ ਸਰ, ਸਾਨੂੰ ਪਤਾ ਹੀ ਨਹੀਂ ਸੀ ਸਰ। ਜਿਵੇਂ ਹੁਣ ਇੰਨੇ ਬੰਦੀ ਸਿੰਘ ਹਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ। ਬਹੁਤ ਸਾਰੇ ਬੰਦੀ ਸਿੰਘ ਐਸੇ ਨੇ ਜਿਹੜੇ ਆਪਣੀਆਂ ਮਤਲਬ ਕੱਟ ਕੇ ਸਜ਼ਾਵਾਂ ਘਰਾਂ ਨੂੰ ਆ ਗਏ। ਤਾਂ ਸਾਡੇ ਮਨ ਵਿੱਚ ਇੱਕ ਹੋਪ ਸੀ ਵੀ ਹੋ ਸਕਦਾ ਸ਼ਾਇਦ ਸਾਡੇ ਵੀ ਫਾਦਰ ਸਾਹਿਬ ਨੂੰ ਇਦਾਂ ਹੀ ਇਹਨਾਂ ਨੇ ਕਿਤੇ ਬੰਦੀ ਸਿੰਘ ਬਣਾ ਕੇ ਰੱਖਿਆ ਹੋਵੇ। ਤਾਂ ਇਸ ਕਰਕੇ ਅਸੀਂ ਉਹਨਾਂ ਦੀ ਕੋਈ ਅੰਤਮ ਅਰਦਾਸ ਨਹੀਂ ਕਰਾਈ, ਕੋਈ ਅਸੀਂ ਉਹਨਾਂ ਦਾ ਅਖੰਡ ਪਾਠ ਸਾਹਿਬ ਨਹੀਂ ਕਰਵਾਇਆ। ਵੀ ਇੱਕ ਹੋਪ ਨਾਲ ਹੀ ਹੁਣ ਤੱਕ ਸਰ ਜੀਂਦੇ ਆਏ ਆ। ਤੇ ਹੁਣ ਮੈਂ ਇੱਥੇ ਤਾਂ ਆਈ ਹਾਂ ਜੀ ਇਹੀ ਹੋਪ ਲੈ ਕੇ ਵੀ ਜੇ ਉਹ ਅੱਜ ਨਹੀਂ ਹੈ ਤੇ ਉਹਨਾਂ ਦੀ ਘੱਟੋ ਘੱਟ 31-32 ਸਾਲ ਬਾਅਦ ਅੰਤਮ ਅਰਦਾਸ ਹੋ ਜੇ। ਇਹੀ ਸੋਚ ਕੇ ਮੈਂ ਇੱਥੇ ਆਈ ਹਾਂ ਜੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਜਿੱਥੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕੀਤਾ ਜਾ ਰਿਹਾ ਤਾਂ ਉੱਥੇ ਉਸ ਦੌਰ ਦੀਆਂ ਜਿਹੜੀਆਂ ਯਾਦਾਂ ਨੇ ਜਿਸ ਸਮੇਂ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੱਕ ਲਿਆ ਜਾਂਦਾ ਸੀ ਔਰ ਫਰਜ਼ੀ ਐਨਕਾਊਂਟਰ ਬਣਾ ਕੇ ਖਾੜਕੂਆਂ ਦਾ ਨਾਮ ਦੇ ਕੇ ਮਾਰ ਦਿੱਤਾ ਜਾਂਦਾ ਸੀ। ਤਾਂ ਅਜਿਹੀ ਇੱਕ ਪਰਿਵਾਰ ਦੀ ਹੋਰ ਦਾਸਤਾਨ ਹੈ ਕਿਉਂਕਿ ਅੱਜ 14 ਜੁਲਾਈ ਵਾਲਾ ਦਿਨ ਹੈ ਔਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਅੱਜ ਉਹਨਾਂ ਪਰਿਵਾਰਾਂ ਦੇ ਨਿਮਿਤ ਅਰਦਾਸ ਕੀਤੀ ਜਾਣੀ ਹੈ ਜਿਹੜੇ ਪਰਿਵਾਰਾਂ ਨੂੰ ਫਰਜ਼ੀ ਐਨਕਾਊਂਟਰ ਕਹਿ ਕੇ ਮਾਰ ਦਿੱਤਾ ਗਿਆ ਸੀ, ਜਿਹੜੇ ਸਮਝਦੇ ਸੀ ਕਿ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਨੇ ਉਹ ਲਾਪਤਾ ਹੋ ਚੁੱਕੇ ਨੇ। ਤਾਂ ਇਸੇ ਨੂੰ ਲੈ ਕੇ ਇੱਕ ਹੋਰ ਪਰਿਵਾਰ ਹੈ, ਉਹਨਾਂ ਦੀ ਵੀ ਦਾਸਤਾਨ ਕੀ ਹੈ, ਕੀ ਕੁਝ ਉਸ ਦੌਰ ਦੇ ਵਿੱਚ ਹੋਇਆ ਸੀ, ਗੱਲਬਾਤ ਕਰਨ ਦਾ ਯਤਨ ਕਰਦੇ। ਕੀ ਨਾਮ ਹੈ ਜੀ, ਕਿੱਥੋਂ ਆਏ ਹੋ? ਮੇਰਾ ਨਾਮ ਜਸਵਿੰਦਰ ਕੌਰ ਹੈ ਜੀ। ਅਸੀਂ ਪਾਤੜਾਂ ਦੇ ਕੋਲ ਪਿੰਡ ਹੈ ਜੀ ਕਰਤਾਰਪੁਰ ਸ਼ਤਰਾਣੇ ਕੋਲ, ਉੱਥੋਂ ਦੇ ਅਸੀਂ ਰਹਿਣ ਵਾਲੇ ਹਾਂ ਜੀ। ਔਰ ਇਹ ਮੇਰੇ ਫਾਦਰ ਸਾਹਿਬ ਨੇ ਜੀ। ਇਹ 1991 ਦੇ ਵਿੱਚ ਪਾਤੜਾਂ ਪੁਲਿਸ ਵੱਲੋਂ ਇਹਨਾਂ ਨੂੰ ਪਾਠ ਕਰਦਿਆਂ ਨੂੰ ਮਹਾਰਾਜ ਦੇ ਸਰੂਪ ਤੋਂ ਹੀ ਚੱਕ ਲਿਆ ਗਿਆ ਸੀਗਾ। ਗ੍ਰੰਥੀ ਸਿੰਘ ਸੀ ਜੀ, ਗ੍ਰੰਥੀ ਸਿੰਘ ਸੀਗੇ। ਇਹ ਖਨੌਰੀ ਦੇ ਕੋਲ ਇੱਕ ਨਾਈ ਵਾਲਾ ਪਿੰਡ ਆ, ਉੱਥੇ ਗੁਰੂ ਘਰ ਦੇ ਵਜ਼ੀਰ ਸੀਗੇ ਜੀ। ਇਹ ਗੁਰੂ ਘਰ ਦੇ ਗ੍ਰੰਥੀ ਸਿੰਘ ਸੀਗੇ, ਸੇਵਾ ਦੀ ਡਿਊਟੀ ਨਿਭਾਉਂਦੇ ਸੀ ਉੱਥੇ। ਤੇ 12 ਜਨਵਰੀ ਦੀ ਰਾਤ ਨੂੰ ਇਹਨਾਂ ਨੂੰ 1991 ਦੇ ਵਿੱਚ ਉੱਥੋਂ ਪਾਠ ਕਰਦਿਆਂ ਨੂੰ ਹੀ ਚੱਕ ਲਿਆ ਗਿਆ ਸੀ ਸਰ। ਤਾਂ ਫਿਰ ਇਹਨਾਂ ਨਾਲ ਕੀ ਕੀਤਾ ਹੈ ਪੰਜਾਬ ਪੁਲਿਸ ਨੇ, ਕੀ ਨਹੀਂ ਕੀਤਾ, ਇਸ ਬਾਰੇ ਸਾਨੂੰ ਅੱਜ ਤੱਕ ਸਰ ਕੋਈ ਪਤਾ ਨਹੀਂ ਚੱਲਿਆ ਜੀ। ਕੀ ਤੁਹਾਨੂੰ ਅਜੇ ਤੱਕ ਇੰਨਾ ਵੀ ਨਹੀਂ ਪਤਾ ਲੱਗ ਸਕਿਆ ਕਿ ਜਿਹੜੇ ਤੁਹਾਡੇ ਫਾਦਰ ਸਾਹਿਬ ਸੀ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੀ, ਇਹਨਾਂ ਦਾ ਕਸੂਰ ਕੀ ਸੀ, ਕਿਉਂ ਚੱਕਿਆ ਪੁਲਿਸ? ਸਰ ਕਸੂਰ ਤਾਂ ਦੇਖੋ, ਇਹ ਤਾਂ ਪੰਜਾਬ ਪੁਲਿਸ ਨੂੰ ਲੱਗਦਾ ਵੀ ਇਹ ਬਹੁਤ ਵੱਡਾ ਕਸੂਰ ਕਰਦੇ ਸੀਗੇ। ਸਾਡੀ ਨਿਗਾਹ ਦੇ ਵਿੱਚ ਇਹ ਕਸੂਰ ਨਹੀਂ ਮੰਨਿਆ ਜਾਂਦਾ ਕਿਉਂਕਿ ਜਿਹੜੇ ਜਰਨੈਲ ਸਿੰਘ ਸੀਗੇ ਸ਼ਤਰਾਣੇ ਵਾਲੇ, ਭੋਲਾ ਸਿੰਘ ਸੀਗੇ ਬਠਿੰਡੇ ਵਾਲੇ, ਸੁੱਖੀ ਕਲਾਰਾਂ ਵਾਲੇ ਔਰ ਜੱਟਾਂ ਦੇ ਡੇਰੇ ਵਾਲੇ ਬਾਬਾ ਅੰਕਲ ਸੀਗੇ, ਉਹ ਜਦੋਂ ਵੀ ਕਿਤੇ ਜਾਂਦੇ ਸੀਗੇ ਜਾਂ ਉੱਧਰ ਕਿਤੇ ਬੈਠਦੇ ਸੀਗੇ ਤਾਂ ਜਿਹੜੇ ਸ਼ਤਰਾਣੇ ਵਾਲੇ ਜਰਨੈਲ ਸਿੰਘ ਸੀਗੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਦੀ ਡਿਊਟੀ ਲਾਈ ਹੋਈ ਸੀਗੀ
ਵੀ ਭਾਈ ਸਾਹਿਬ ਜਦੋਂ ਵੀ ਕਿਸੇ ਸਿੰਘ ਨੂੰ ਪ੍ਰਸ਼ਾਦੇ ਦੀ ਜ਼ਰੂਰਤ ਹੈ, ਚਾਹ ਪਾਣੀ ਦੀ ਲੋੜ ਹੈ ਤੇ ਉਹ ਤੁਸੀਂ ਸੇਵਾ ਕਰਨੀ ਹੈ। ਤੇ ਮੇਰੇ ਫਾਦਰ ਸਾਹਿਬ ਉਹ ਪ੍ਰਸ਼ਾਦੇ ਦੀ ਸੇਵਾ ਕਰਦੇ ਸੀ, ਚਾਹ ਪਾਣੀ ਦੀ ਜੋ ਉਹਨਾਂ ਦੇ ਜ਼ਰੂਰਤ ਦਾ ਸਮਾਨ ਸੀ ਉਹ ਮੇਰੇ ਫਾਦਰ ਸਾਹਿਬ ਉਹਨਾਂ ਦੀ ਸੇਵਾ ਕਰਦੇ ਸੀ। ਉਹ ਇੱਕ ਆਪਣਾ ਧਰਮ ਸਮਝ ਕੇ ਕਰਦੇ ਸੀਗੇ, ਨਾ ਕਿ ਉਹ ਕੋਈ ਮਨ ਵਿੱਚ ਰੰਜਿਸ਼ ਰੱਖ ਕੇ ਕਰਦੇ ਸੀ। ਇਹ ਪੰਜਾਬ ਪੁਲਿਸ ਉਹਨਾਂ ਨੂੰ ਗਲਤ ਵੇ ਨਾਲ ਦੇਖਦੀ ਸੀਗੀ ਔਰ ਇਹ ਮਤਲਬ ਉਹਨਾਂ ਨੂੰ ਖਾੜਕੂ ਦਾ ਦਰਜਾ ਇਹਨਾਂ ਨੇ ਦੇਤਾ। ਤਾਂ ਇਹ ਉਹ ਇਸੇ ਕਸੂਰ ਦੇ ਵਿੱਚ ਹੀ ਉਹਨਾਂ ਨੂੰ ਪੰਜਾਬ ਪੁਲਿਸ ਨੇ ਚੱਕ ਕੇ ਸ਼ਹੀਦ ਕੀਤਾ ਹੈ ਜੀ। ਔਰ ਉਹਨਾਂ ਨੇ ਚੱਕਿਆ ਉੱਥੋਂ 1991 ਵਿੱਚ। ਤਾਂ ਅਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਵੀ ਉਹਨਾਂ ਨਾਲ ਕੀ ਕੀਤਾ ਹੈ, ਉਹਨਾਂ ਨੂੰ ਕਿਸ ਦਰਿਆ ਵਿੱਚ ਰੋੜਿਆ, ਕਿਸ ਭਾਖੜਾ 'ਚ ਰੋੜਿਆ, ਕਿਵੇਂ ਉਹਨਾਂ ਨੂੰ ਲਵਾਰਸ ਬਣਾ ਕੇ ਉਹਨਾਂ ਦਾ ਸੰਸਕਾਰ ਕਰਤਾ ਜਾਂ ਕਿਵੇਂ ਉਹਨਾਂ ਨਾਲ ਕੀਤਾ, ਇਸ ਬਾਰੇ ਸਾਨੂੰ ਅਜੇ ਤੱਕ ਕੁਝ ਨਹੀਂ ਪਤਾ। ਮੇਰੇ ਮੰਮਾ ਨੇ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਸਰ, ਪਿੰਡ ਦੀਆਂ ਪੰਚਾਇਤਾਂ ਲੈ ਕੇ ਬਹੁਤ ਜ਼ਿਆਦਾ, ਥਾਣਿਆਂ ਵਿੱਚ ਮੇਰੀ ਮੰਮੀ ਬਹੁਤ ਰੁਲੀ ਹੈ। ਮੇਰੇ ਮੰਮਾ ਨੂੰ ਵੀ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਜਿਵੇਂ ਉਹ ਫਿਰ ਡਰਦੇ ਸੀਗੇ ਕਿ ਜਿਵੇਂ ਮਤਲਬ ਮੇਰੇ ਫਾਦਰ ਸਾਹਿਬ ਨੂੰ ਉਹਨਾਂ ਨੇ ਸ਼ਹੀਦ ਕੀਤਾ ਵੀ ਮੇਰੇ ਬੱਚਿਆਂ ਨੂੰ ਵੀ ਪੰਜਾਬ ਪੁਲਿਸ ਕੋਈ ਨੁਕਸਾਨ ਨਾ ਪਹੁੰਚਾਵੇ, ਕਿਉਂਕਿ ਟਾਈਮ ਬਹੁਤ ਮਾੜਾ ਸੀ। ਤਾਂ ਫਿਰ ਮੇਰੇ ਮੰਮਾ ਨੇ ਮੈਨੂੰ ਤੇ ਮੇਰੇ ਛੋਟੇ ਵਾਲੇ ਭਰਾ ਨੂੰ ਕਲਰ ਭੈਣੀ ਡਕਾਲੇ ਦੇ ਕੋਲ ਇੱਕ ਕਲਰ ਭੈਣੀ ਮਾਤਾ ਗੁਜਰੀ ਸਹਾਰਾ ਟਰਸਟ ਹੈ, ਉੱਥੇ ਮੈਨੂੰ ਤੇ ਮੇਰੇ ਭਰਾ ਨੂੰ ਛੱਡ ਦਿੱਤਾ ਸੀਗਾ। ਉਹਨਾਂ ਆਂਟੀ ਸੋਹਣਜੀਤ ਕੌਰ ਨੇ ਸਾਡੀ ਪਰਵਰਿਸ਼ ਕੀਤੀ ਹੈ ਜੀ। ਮੇਰੇ ਵੱਡੇ ਬ੍ਰਦਰ, ਮੇਰੇ ਮੰਮੀ ਔਰ ਮੇਰੇ ਦਾਦੀ ਜੀ ਮੇਰੇ ਬਜ਼ੁਰਗ ਸੀਗੇ, ਉਹ ਫਿਰ ਘਰੇ ਰਹਿ ਗਏ। ਤਾਂ ਮੈਂ ਤੇ ਮੇਰੇ ਛੋਟੇ ਵਾਲੇ ਭਰਾ ਨੂੰ ਮੇਰੀ ਮੰਮੀ ਨੇ ਆਂਟੀ ਸੋਹਣਜੀਤ ਕੋਲ ਸਾਨੂੰ ਛੱਡ ਦਿੱਤਾ। ਜਦੋਂ ਤੁਹਾਡੇ ਫਾਦਰ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਗ੍ਰੰਥੀ ਸਿੰਘ ਵਜੋਂ ਚੱਕਿਆ ਜਾਂਦਾ ਤਾਂ ਉਸ ਵੇਲੇ ਉਮਰ ਕਿੰਨੀ ਸੀ ਤੁਹਾਡੀ? ਮੇਰੀ ਉਮਰ 3 ਸਾਲ ਸੀ ਸਰ, ਮੈਂ ਬਹੁਤ ਛੋਟੀ ਸੀ ਸਰ। ਇਹ ਸਾਰਾ ਕੁਝ ਮੇਰੇ ਮੰਮਾ ਨੇ ਮੈਨੂੰ ਦੱਸਿਆ ਕਿ ਉਹਨਾਂ ਨਾਲ ਕੀ ਵਾਪਰਿਆ, ਕਿਵੇਂ ਹੋਇਆ। ਤਾਂ ਜਦੋਂ ਤੱਕ ਸਰ ਮੈਨੂੰ ਹੋਸ਼ ਆਈ ਆ ਉਦੋਂ ਤੱਕ ਤਾਂ ਬਹੁਤ ਸਮਾਂ ਹੋ ਗਿਆ ਸੀ। ਤਾਂ ਮੈਂ ਤਾਂ 3 ਸਾਲ ਦੀ ਸੀ ਸਰ ਉਦੋਂ। ਤਾਂ ਮੇਰੇ ਬ੍ਰਦਰ ਵੱਡੇ ਸੀ, ਮੇਰਾ ਬ੍ਰਦਰ ਇੱਕ 12 ਸਾਲ ਦਾ ਸੀ, ਇੱਕ 11 ਸਾਲ ਦਾ ਸੀ। ਮੇਰੇ ਬ੍ਰਦਰ ਉਹਨਾਂ ਨੂੰ ਹੋਸ਼ ਸੀ, ਉਹਨਾਂ ਨੂੰ ਪਤਾ ਸੀ ਡੈਡੀ ਬਾਰੇ। ਤਾਂ ਮੈਨੂੰ ਤਾਂ ਜਿਵੇਂ ਫੋਟੋਆਂ ਹੈਗੀਆਂ ਆ ਜਾਂ ਫਿਰ ਮੇਰੇ ਮਾਮਾ ਜੀ ਦੇ ਵਿਆਹ ਦੀ ਮੂਵੀ ਆ ਮੈਰਿਜ ਦੀ, ਤਾਂ ਮੈਂ ਉਹਨਾਂ ਨੂੰ ਦੇਖ ਕੇ ਸੁਣਦੀ ਆ ਵੀ ਉਹ ਕਿਵੇਂ ਦੇ ਸੀਗੇ, ਕਿਵੇਂ ਉਹਨਾਂ ਦਾ ਬੋਲ ਚਾਲ ਸੀਗਾ, ਉਸ ਚੀਜ਼ ਤੋਂ ਪਤਾ ਚੱਲਦਾ ਹੈ। ਆਮ ਕਰਕੇ ਇਹ ਹੁੰਦਾ ਹੈ ਕਿ ਜਿਹੜੀਆਂ ਧੀਆਂ ਹੁੰਦੀਆਂ ਨੇ ਉਹਨਾਂ ਦਾ ਆਪਣੇ ਪਿਤਾ ਦੇ ਨਾਲ ਬੜਾ ਪਿਆਰ ਹੁੰਦਾ ਹੈ, ਤੁਸੀਂ ਤੇ ਫਿਰ ਆਪਣੇ ਫਾਦਰ ਸਾਹਿਬ ਦਾ ਮੋਹ ਵੀ ਨਹੀਂ ਲੈ ਸਕੇ? ਹਾਂਜੀ ਨਹੀਂ ਸਰ, ਬਿਲਕੁਲ ਨਹੀਂ ਜੀ। ਇਸ ਚੀਜ਼ ਦਾ ਸਰ ਬਹੁਤ ਦੁੱਖ ਹੈ ਜੀ ਮਨ ਵਿੱਚ ਹੁਣ ਵੀ। ਤਾਂ ਮਤਲਬ ਉਹ ਚੀਜ਼ ਹਜੇ ਵੀ ਕਿਤੇ ਨਾ ਕਿਤੇ, ਚਲੋ ਮੈਂ ਵਿਆਹੀ ਹੋਈ ਆ, ਮੇਰੇ ਬੱਚੇ ਨੇ, ਤਾਂ ਮੇਰਾ ਤੇ ਮਹਿਸੂਸ ਹੁੰਦੀ ਜੀ ਬਹੁਤ ਜ਼ਿਆਦਾ ਸਰ ਵੀ ਜਦੋਂ ਹੁਣ ਮੈਂ ਆਪਣੇ ਮੰਮਾ ਨੂੰ ਦੇਖਦੀ ਆ ਤਾਂ ਬਹੁਤ ਦੁੱਖ ਲੱਗਦਾ ਸਰ ਇਸ ਚੀਜ਼ ਦਾ। ਤਾਂ ਬੜਾ ਮਤਲਬ ਮਨ ਨੂੰ ਇੱਕ ਜਿਵੇਂ ਮਨ ਬਹੁਤ ਤੜਫਦਾ ਹੈ ਇਸ ਚੀਜ਼ ਨੂੰ ਵੀ ਜੇ ਹੁੰਦੇ ਤਾਂ ਉਹ ਸਾਡੇ ਨਾਲ ਕਿਵੇਂ ਰਹਿੰਦੇ, ਕਿਵੇਂ ਦੀ ਸਾਡੀ ਲਾਈਫ ਹੁੰਦੀ। ਤਾਂ ਉਹ ਚੀਜ਼ ਮਤਲਬ ਨਹੀਂ ਹੈ, ਤਾਂ ਘਾਟ ਤਾਂ ਹੈ ਸਰ, ਬਹੁਤ ਤਕਲੀਫ ਹੈ ਮਨ ਨੂੰ ਇਸ ਚੀਜ਼ ਦੀ। ਜਿਵੇਂ ਤੁਹਾਡੇ ਫਾਦਰ ਸਾਹਿਬ ਨੂੰ ਉਹਨਾਂ ਦਿਨਾਂ 'ਚ ਚੱਕਿਆ ਗਿਆ ਸੀ, ਤੁਹਾਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਜਿਉਂਦੇ ਨੇ ਜਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਜਿਹੜੀਆਂ ਸਿੱਖ ਪਰਿਵਾਰਾਂ ਦੇ ਵਿੱਚ ਜਾਂ ਸਾਰੇ ਧਰਮਾਂ ਦੇ ਵਿੱਚ ਰੀਤਾਂ ਹੁੰਦੀਆਂ ਕਿ ਪਰਿਵਾਰ ਦੀਆਂ ਅੰਤਮ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ ਮੈਂਬਰਾਂ ਦੀਆਂ ਪਰਿਵਾਰ ਦੇ ਵੱਲੋਂ, ਕੀ ਤੁਸੀਂ ਆਪਣੇ ਫਾਦਰ ਸਾਹਿਬ ਦੀਆਂ ਅੰਤਮ ਕਿਰਿਆਵਾਂ ਕੀਤੀਆਂ ਅਜੇ ਤੱਕ? ਨਹੀਂ ਸਰ, ਸਾਨੂੰ ਪਤਾ ਹੀ ਨਹੀਂ ਸੀ ਸਰ। ਜਿਵੇਂ ਹੁਣ ਇੰਨੇ ਬੰਦੀ ਸਿੰਘ ਹਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ, ਬਹੁਤ ਸਾਰੇ ਬੰਦੀ ਸਿੰਘ ਐਸੇ ਨੇ ਜਿਹੜੇ ਆਪਣੀਆਂ ਮਤਲਬ ਕੱਟ ਕੇ ਸਜ਼ਾਵਾਂ ਘਰਾਂ ਨੂੰ ਆ ਗਏ। ਤਾਂ ਸਾਡੇ ਮਨ ਵਿੱਚ ਇੱਕ ਹੋਪ ਸੀ ਵੀ ਹੋ ਸਕਦਾ ਸ਼ਾਇਦ ਸਾਡੇ ਵੀ ਫਾਦਰ ਸਾਹਿਬ ਨੂੰ ਇਦਾਂ ਹੀ ਇਹਨਾਂ ਨੇ ਕਿਤੇ ਬੰਦੀ ਸਿੰਘ ਬਣਾ ਕੇ ਰੱਖਿਆ ਹੋਵੇ। ਤਾਂ ਇਸ ਕਰਕੇ ਅਸੀਂ ਉਹਨਾਂ ਦੀ ਕੋਈ ਅੰਤਮ ਅਰਦਾਸ ਨਹੀਂ ਕਰਾਈ, ਕੋਈ ਅਸੀਂ ਉਹਨਾਂ ਦਾ ਅਖੰਡ ਪਾਠ ਸਾਹਿਬ ਨਹੀਂ ਕਰਵਾਇਆ। ਵੀ ਇੱਕ ਹੋਪ ਨਾਲ ਹੀ ਹੁਣ ਤੱਕ ਸਰ ਜੀਂਦੇ ਆਏ ਆ। ਤੇ ਹੁਣ ਮੈਂ ਇੱਥੇ ਤਾਂ ਆਈ ਹਾਂ ਜੀ ਇਹੀ ਹੋਪ ਲੈ ਕੇ ਵੀ ਜੇ ਉਹ ਅੱਜ ਨਹੀਂ ਹੈ ਤੇ ਉਹਨਾਂ ਦੀ ਘੱਟੋ ਘੱਟ 31-32 ਸਾਲ ਬਾਅਦ ਅੰਤਮ ਅਰਦਾਸ ਹੋ ਜੇ, ਇਹੀ ਸੋਚ ਕੇ ਮੈਂ ਇੱਥੇ ਆਈ ਹਾਂ ਜੀ। ਲੱਗਦਾ ਨਹੀਂ ਵੀ ਬਿਲਕੁਲ ਨਵੇਕਲੀ ਗੱਲ ਆ ਜਾਂ ਅਨੋਖੀ ਜੀ ਗੱਲ ਆ ਵੀ ਇੰਨੇ ਸਾਲਾਂ ਬਾਅਦ ਪਰਿਵਾਰ ਦੇ ਕਿਸੇ ਮੈਂਬਰ ਦੀ ਅਰਦਾਸ ਹੋਣੀ ਅੱਜ? ਹਾਂਜੀ ਸਰ, ਦੁੱਖ ਬਹੁਤ ਲੱਗਦਾ ਜੀ, ਬਹੁਤ ਅਲੱਗ ਜੀ ਇੱਕ ਗੱਲ ਹੈ। ਕਿਉਂਕਿ ਆਪਾਂ ਨੂੰ ਪਤਾ ਹੀ ਹੈ ਮੇਰੇ ਬ੍ਰਦਰ ਐਕਸਪਾਇਰ ਹੋ ਗਏ ਸੀਗੇ, ਤਾਂ ਉਹਨਾਂ ਦਾ ਅਸੀਂ ਸਭ ਕੁਝ ਆਪ ਕੀਤਾ। ਉਹਨਾਂ ਦੀ ਅੰਤਮ ਅਰਦਾਸ ਹੋਈ, ਉਹਨਾਂ ਦੇ ਸੰਸਕਾਰ ਕੀਤਾ, ਫੁੱਲ ਚੁਗੇ, ਸਭ ਰੀਤੀ ਰਿਵਾਜ ਦੇ ਅਨੁਸਾਰ ਹੋਇਆ। ਪਰ ਫਾਦਰ ਸਾਹਿਬ ਦਾ ਕੁਝ ਵੀ ਐਸਾ ਨਹੀਂ ਹੋਇਆ। ਤਾਂ ਤਕਲੀਫ ਤਾਂ ਹੁੰਦੀ ਹੈ ਸਰ ਵੀ ਅਸੀਂ ਉਹਨਾਂ ਨੂੰ ਨਹੀਂ ਸੰਭਾਲ ਪਾਏ, ਨਾ ਹੀ ਸਾਨੂੰ ਪਤਾ ਚੱਲਿਆ, ਨਾ ਹੀ ਸਾਨੂੰ ਹੁਣ ਇਹ ਪਤਾ ਵੀ ਉਹ ਹੈਗੇ ਨੇ ਕਿ ਨਹੀਂ ਹੈਗੇ।
ਔਰ ਇਹੀ ਸੋਚ ਕੇ ਮੈਂ ਅੱਜ ਇੱਥੇ ਆਈ ਹਾਂ ਕਿ ਮੇਰੇ ਫਾਦਰ ਸਾਹਿਬ ਦੀ ਵੀ ਅੰਤਿਮ ਅਰਦਾਸ ਜਿਹੜੀ ਆ ਉਹ ਇੱਥੇ ਸ਼ਹੀਦ ਪਰਿਵਾਰਾਂ ਬਾਕੀ ਸ਼ਹੀਦਾਂ ਦੇ ਨਾਲ ਮੇਰੇ ਫਾਦਰ ਸਾਹਿਬ ਦੀ ਵੀ ਅੰਤਿਮ ਅਰਦਾਸ ਹੋ ਜੇ। ਭਾਈ ਜਸਵੰਤ ਸਿੰਘ ਖਾਲੜਾ ਨੇ ਇਦਾਂ ਲਾਪਤਾ ਕੀਤੇ ਗਏ ਪਰਿਵਾਰ ਦੇ ਮੈਂਬਰਾਂ ਦੀ ਗੱਲ ਉਠਾਈ, ਉਹ ਮਸਲਾ ਮਨੁੱਖੀ ਅਧਿਕਾਰ ਦੇ ਕੋਲੇ ਉਠਾਇਆ ਤਾਂ ਕੌਮਾਂਤਰੀ ਪੱਧਰ ਤੇ ਗੱਲ ਗਈ ਸੀ। ਕੀ ਲੱਗਦਾ ਭਾਈ ਖਾਲੜਾ ਨੂੰ ਵੀ ਉਹਨਾਂ ਨੌਜਵਾਨਾਂ ਦੇ ਵਾਂਗ ਜਾਂ ਤੁਹਾਡੇ ਫਾਦਰ ਸਾਹਿਬ ਦੇ ਵਾਂਗ ਮਾਰ ਖਪਾ ਦਿੱਤਾ ਗਿਆ? ਇਸੇ ਕਿਹਾ ਜਾ ਰਿਹਾ ਕਿ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਉਹਨਾਂ ਵੇਲਿਆਂ ਦੇ ਵਿੱਚ, ਤੇ ਉਹਨਾਂ ਦੇ ਜੀਵਨ ਦੇ ਆਧਾਰਿਤ ਫਿਲਮ ਆਈ, ਉਹ ਤੁਸੀਂ ਦੇਖੀ ਹੈ, ਦੇਖ ਕੇ ਮਨ ਦੇ ਵਿੱਚ ਅਹਿਸਾਸ ਤੇ ਹੋਇਆ ਹੋਊਗਾ ਵੀ ਸਾਰੇ ਪਰਿਵਾਰਾਂ ਦੇ ਨਾਲ ਹੀ ਇਦਾਂ ਹੋਇਆ? ਹਾਂਜੀ ਸਰ, ਦੇਖੀ ਹੈ ਜੀ ਅਸੀਂ ਫਿਲਮ ਦੇਖ ਕੇ ਹੀ ਸਰ ਮਤਲਬ ਸਾਨੂੰ ਇੰਨਾ ਮੰਨ ਲਓ ਕਿ ਜਿਵੇਂ ਹੌਸਲਾ ਹੋ ਗਿਆ ਤੇ ਅਸੀਂ ਇੱਥੇ ਤੱਕ ਪਹੁੰਚ ਗਏ ਵੀ ਸਾਨੂੰ ਲੱਗਦਾ ਹੈ ਕਿ ਭਾਈ ਖਾਲੜਾ ਜੀ ਨੇ ਜੋ ਵੀ ਕੀਤਾ, ਭਾਈ ਖਾਲੜਾ ਜੀ ਨੂੰ ਸ਼ਹੀਦੀ ਜਲਦੀ ਦੇਤੀ ਹੈ ਸਰਕਾਰ ਨੇ। ਜੇ ਉਹ ਥੋੜਾ ਚਿਰ ਰਹਿ ਜਾਂਦੇ ਤਾਂ ਹੋ ਸਕਦਾ ਮੇਰੇ ਫਾਦਰ ਸਾਹਿਬ ਦਾ ਵੀ ਕੋਈ ਨਾਮੋ ਨਿਸ਼ਾਨ ਉਹ ਕੱਢ ਲੈਂਦੇ, ਤਾਂ ਸਾਨੂੰ ਵੀ ਇਸ ਗੱਲ ਦੀ ਤਸੱਲੀ ਹੋ ਜਾਂਦੀ ਵੀ ਮੇਰੇ ਫਾਦਰ ਸਾਹਿਬ ਉਹਨਾਂ ਨਾਲ ਉਹਨਾਂ ਨੇ ਕੀ ਕੀਤਾ ਹੈ, ਕਿਉਂਕਿ ਉਹਨਾਂ ਨੇ ਤਾਂ ਹਜੇ ਸਿਰਫ 3 ਸ਼ਮਸ਼ਾਨ ਘਾਟੀ ਫਰੋਲੇ ਸੀਗੇ ਔਰ ਪੰਜਾਬ ਸਰਕਾਰ ਨੂੰ ਭਾਜੜਾ ਪੈ ਗਈਆਂ ਤੇ ਉਹਨਾਂ ਨੇ ਭਾਈ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਜੇ ਥੋੜਾ ਚਿਰ ਹੋਰ ਸਮਾਂ ਰਹਿ ਜਾਂਦੇ ਤਾਂ ਭਾਈ ਸਾਹਿਬ ਜ਼ਰੂਰ ਸਾਡੇ ਇਲਾਕੇ ਵੱਲ ਵੀ ਜਾਂਦੇ, ਤੇ ਸਾਡੇ ਵਾਂਗੂ ਬਹੁਤ ਪਰਿਵਾਰ ਸਾਡੇ ਇਲਾਕੇ ਵਿੱਚ ਵੀ ਐਸੇ ਹੈਗੇ ਨੇ ਵੀ ਜਿਹੜੇ ਇਸ ਤਰ੍ਹਾਂ ਹੀ ਹਜੇ ਤੱਕ ਹੋਪ ਲੈ ਕੇ ਜੀ ਰਹੇ ਨੇ। ਜਿਹੜੇ ਅਫਸਰਾਂ ਨੇ ਉਸ ਵੇਲੇ ਤੁਹਾਡੇ ਫਾਦਰ ਸਾਹਿਬ ਨੂੰ ਚੁੱਕਿਆ ਤਾਂ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਲੜਾਈ ਲੜੀ ਹੈ ਜਾਂ ਉਹਨਾਂ ਦੀ ਪਹਿਚਾਣ ਕਰ ਸਕਿਆ ਕੋਈ ਨਾ ਕੋਈ ਪਰਿਵਾਰ ਦਾ ਮੁਖੀ ਜਾਂ ਹੋਰ ਪਿੰਡ 'ਚੋਂ? ਸਰ ਪਰਿਵਾਰ ਦਾ ਪਹਿਚਾਣ ਤਾਂ ਨਹੀਂ ਹੋਈ ਜੀ, ਪਰ ਐਵੇਂ ਆ ਕਿ ਅਸੀਂ ਮਤਲਬ ਜਿਵੇਂ ਪਰਚੇ ਬਹੁਤ ਦਰਜ ਕਰਵਾਏ ਪੰਜਾਬ ਸਰਕਾਰ ਨੂੰ, ਮੇਰੀ ਮੰਮਾ ਨੇ ਚਿੱਠੀਆਂ ਪਾਈਆਂ ਬਹੁਤ, ਨਿਊਜ਼ਪੇਪਰ ਕਢਵਾਏ ਬਹੁਤ, ਪਰ ਸੁਣਵਾਈ ਕੋਈ ਨਹੀਂ ਹੋਈ ਸਰ। ਨਾ ਹੀ ਕਿਸੇ ਨੇ ਕੋਈ ਪੱਕੀ FRI ਦਰਜ ਕੀਤੀ, ਨਾ ਹੀ ਕੋਈ ਸੁਣਵਾਈ ਹੋਈ ਸਰ। ਪੰਜਾਬ ਸਰਕਾਰ ਦਾ ਹੀ ਇਹ ਕੰਮ ਸੀਗਾ ਤੇ ਫਿਰ ਪੰਜਾਬ ਸਰਕਾਰ ਨਹੀਂ ਸੀ ਚਾਹੁੰਦੀ ਵੀ ਜਿਹੜੇ ਇਸ ਤਰ੍ਹਾਂ ਦੇ ਸਿੰਘ ਨੇ ਵੀ ਉਹਨਾਂ ਦੀ ਛਾਣਬੀਣ ਕੀਤੀ ਜਾਵੇ, ਤਾਂ ਉਹਨਾਂ ਨੇ ਨਹੀਂ ਕੋਈ ਵੀ ਛਾਣਬੀਣ ਕੀਤੀ ਤੇ ਨਾ ਹੀ ਕੋਈ ਸਾਡੀ ਪੱਕੇ ਤੌਰ ਤੇ ਕੋਈ ਆਰਜੀ ਉਹਨਾਂ ਨੇ ਜਿਹੜੀ FRI ਆ ਉਹ ਦਰਜ ਕੀਤੀ ਤੇ ਨਾ ਹੀ ਕੋਈ ਦੇਖਭਾਲ ਕੀਤੀ। ਬਹੁਤ ਸਾਰੇ ਅਜਿਹੇ ਪਰਿਵਾਰਾਂ ਦੀਆਂ ਦੁਖਦਾਇਕ ਕਹਾਣੀਆਂ ਨੇ ਜਿਨ੍ਹਾਂ ਦੇ ਨਾਲ ਉਸ ਦੌਰ ਦੇ ਵਿੱਚ ਉਹ ਕੁਝ ਵਾਪਰਿਆ ਜਿਹਨੂੰ ਆਪਣੀਆਂ ਅੱਖਾਂ ਦੇ ਨਾਲ ਦੇਖ ਕੇ ਸਹਾਰਿਆ ਨਹੀਂ ਜਾ ਸਕਦਾ। ਪਰ ਅੱਜ ਵੀ ਕਿਤੇ ਨਾ ਕਿਤੇ ਆਸ ਦੀ ਕਿਰਨ ਹੈ ਕਿ ਕਿਤੇ ਨਾ ਕਿਤੇ ਜਿਹੜੇ ਭਾਈ ਖਾਲੜਾ ਸੀ ਉਹਨਾਂ ਨੇ ਉਹਨਾਂ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਚੁੱਕ ਕੇ ਲਾਪਤਾ ਕਰ ਦਿੱਤਾ ਗਿਆ। ਪਰ ਦੇਖਣਾ ਹੋਵੇਗਾ ਕਿ ਸੰਜੀਦਾ ਮਾਮਲੇ ਦੇ ਉੱਪਰ ਬਹੁਤ ਸਾਰੇ ਜਿਹੜੇ ਅੰਕੜੇ ਨੇ ਉਹ ਇਕੱਤਰ ਹੋਣੇ ਬਾਕੀ ਨੇ। ਇਸ ਸੰਜੀਦਾ ਮਸਲੇ ਦੇ ਵਿੱਚ ਵੀ ਕਿਤੇ ਨਾ ਕਿਤੇ ਕਾਰਜਸ਼ੀਲ ਹੋਣ ਦੀ ਲੋੜ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।